ਖਾਲਾ ਪੁੱਤ। ਭੈਣ ਜੀ ਧੀਆਂ ਦੇ ਮਾਪਿਆਂ ਦਾ ਤਾਂ ਉਦੋਂ ਤੱਕ ਇੱਕ ਹੱਥ ਪੱਗ ਨੂੰ ਪਿਆ ਰਹਿੰਦਾ ਜਦੋਂ ਤੱਕ ਦੂਜੇ ਹੱਥ ਨਾਲ ਆਪਣੀ ਧੀ ਨੂੰ ਡੋਲੀ 'ਚ ਵਿਦਾ ਨਾ ਕਰ ਦੇਣ। ਧੀਆਂ ਤੇ ਬਗਾਨਾ ਧਨ ਹੁੰਦੀਆਂ ਨੇ ਵੀਰਵੇ, ਰਾਜੇ ਰਾਣੀਆਂ ਨੇ ਨਹੀਂ ਰੱਖੀਆਂ ਆਪਣੇ ਕੋਲ। ਨਾਲੇ ਭਾਈ ਜੇ ਧੀਆਂ ਤੋਰਾਂਗੇ ਨਹੀਂ ਤੇ ਨੌਹਾਂ ਕਿੱਥੋਂ ਲੈ ਕੇ ਆਵਾਂਗੇ? ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ ਭੈਣ ਜੀ, ਪਰ ਸਾਡੇ ਵਰਗੇ ਮਾਪੇ ਕਿੱਥੇ ਜਾਣ ਜਿਨ੍ਹਾਂ ਲਈ ਕੰਮੋਂ ਹੀ ਧੀ ਹੈ ਤੇ ਕੰਮੋਂ ਹੀ ਪੁੱਤ ਹੈ। ਮੈਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਜੀ ਕਿ ਮੈਨੂੰ ਵੀ ਜ਼ਿੰਮੇਵਾਰੀ ਤੋਂ ਸੁਰਖਰੂ ਕਰੇ। ਪੁੱਤ ਮੀਤੋ, हाँ मम्मी। ਅੰਦਰ ਆ ਕੇ ਗੱਲ ਸੁਣੀ ਜਰਾ ਮੇਰੀ। अच्छा आई। ਆ ਲਓ ਭਾਈ। हाँ मम्मी। ਮੀਤੋ ਪੁੱਤ, ਤੂੰ ਉਹਨਾਂ ਨੂੰ ਕੰਮੋਂ ਬਾਰੇ ਸੱਚੋ ਸੱਚ ਦੱਸਦਾ ਸੀ ਨਾ? मम्मी तू क्यों फिक्र करी जानी आ? जिन्नी लोड़ सी उन्ना दसता। ਅੱਛਾ सानू तां कम्मो वर्गी सोहनी सुनक्खी घर संभालण वाली कुड़ी चाहीदी आ। तू एवें ना फिक्र कर। कम्मो तू छे छे चाह लेके आ जा मामी, तू उधर बैठ साडे को आके। कम्मो आ ट्रे रख। अमरू चला एक मिनट गल सुन। आजा कम्मो तू भी आजा। अमरू आजा कम्मो। देखिया कितनी सोहनी आ, देखिया इतनी सोहनी कुड़ी कदी। चल बैठ इत्थे, आजा कम्मो। तुसी हुण दोवें जने गल्लां कर लो, मैं थोड़ी देर बाद आउणी आ, ठीक है? ਇੱਦਾਂ ਦੇ ਮੌਕੇ ਕੀ ਗੱਲ ਕਰੀਦੀ ਹੈ ਜੀ, ਮੈਨੂੰ ਪਤਾ ਨਹੀਂ। ਜੇ ਤੁਸੀਂ ਕੁਝ ਪੁੱਛਣਾ ਤਾਂ ਪੁੱਛ ਲਓ। ਜੀ ਤੁਹਾਨੂੰ ਪਤਾ ਹੈ ਨਾ ਇਹ ਮੇਰਾ ਦੂਜਾ ਵਿਆਹ ਹੈ? ਹਾਂ ਉਹ ਦੱਸਤਾ ਸੀ ਭਾਬੀ ਨੇ। ਰਿਸ਼ਤਿਆਂ ਦਾ ਕੀ ਜੀ, ਇਹ ਤਾਂ ਕੱਚ ਵਰਗੇ ਹੁੰਦੇ ਨੇ, ਜੇ ਟੁੱਟ ਜਾਣ ਤਾਂ ਟੁੱਟ ਜਾਣ, ਜੇ ਨਿਭਣੀ ਹੋਵੇ ਤਾਂ ਫਿਰ ਸਾਰੀ ਉਮਰ ਵੀ ਨਿਭ ਜਾਂਦੀ ਹੈ ਨਾ ਜੀ। ਕੁਝ ਇਸ ਤਰ੍ਹਾਂ ਹੀ ਟੁੱਟ ਗਿਆ ਸੀ ਮੇਰਾ ਰਿਸ਼ਤਾ ਵੀ, ਤੇ ਟੁਕੜੇ ਟੁਕੜੇ ਹੋ ਕੇ ਖੁੱਭ ਗਿਆ ਸੀ ਮੇਰੇ ਢਿੱਡ 'ਚ। ਬੜਾ ਰੋਈ ਮੈਂ, ਬੜੀਆਂ ਮਿੰਨਤਾਂ ਕੀਤੀਆਂ ਉਹਦੀਆਂ, ਪਰ ਉਹਨੇ ਮੇਰੀ ਇੱਕ ਨਾ ਸੁਣੀ। ਇਹੋ ਜਿਹੀਆਂ ਗੱਲਾਂ ਨਾ ਕਰੋ ਜੀ, ਜਿਹੜਾ ਰਿਸ਼ਤਾ ਟੁੱਟ ਹੀ ਗਿਆ ਉਹਦਾ ਕਾਹਦਾ ਪਛਤਾਵਾ। ਮੈਂ ਡਰਦੀ ਹਾਂ ਜੀ ਕਿਤੇ ਮੇਰਾ ਇਹ ਰਿਸ਼ਤਾ ਵੀ ਟੁੱਟ ਨਾ ਜਾਏ। ਐ ਕਿਵੇਂ ਟੁੱਟ ਜੂਗਾ? ਸਾਰੇ ਬੰਦੇ ਇੱਕੋ ਜਿਹੇ ਥੋੜੀ ਹੁੰਦੇ ਨੇ, ਮੈਂ ਉਹਨਾਂ ਬੰਦਿਆਂ ਚੋਂ ਨਹੀਂ ਹੈਗਾ। ਪਰ ਮੈਂ ਤਾਂ ਉਹੀ ਆ ਨਾ ਜੀ, ਤੇ ਮੇਰੇ 'ਚ ਖੋਟ ਵੀ ਉਹੀ ਹੈ। खोट कादी खोट? कोई खोट नहीं सी तेरे च, खोट तेरी किस्मत च सी। पर हुण सब कुछ ठीक हो जाना। ना अमरू हुण तू किन्नियां गल्लां करनियां है? बाकी गल्लां विआह तो बाद च कर लियो। चल हुण आ, ठीक है? ਚੱਲਦਾ ਜੀ। ਚੰਗਾ ਮਾਮਾ। ਚੰਗਾ ਪ੍ਰਾਹੁਣਿਆ। ਚੰਗਾ ਭਾਜੀ, ਸਤਿ ਸ੍ਰੀ ਅਕਾਲ। ਘਰੇ ਵਿਚਾਰ ਕਰ ਲਈਏ ਫਿਰ ਦੱਸ ਦਿੰਨੇ ਆ ਤੁਹਾਨੂੰ। ਠੀਕ ਕਿਉਂ ਹੈ ਪੁੱਤ? ਠੀਕ ਆ ਬੇਬੇ। ਚਲੋ ਆਓ, ਚਲ। चंगा मामा। ਚੰਗਾ ਧੀਏ, ਜਿਉਂਦੀ ਰਹਿ। चंगा मामी। ਚੰਗਾ ਪੁੱਤ, ਚਲਾ ਧਿਆਨ ਜਾ ਰੱਖੀ ਪੁੱਤ। ਆਪਣਾ। ਆਹ ਚਲ। ਚਲ आजा अमरू। ਚੰਗਾ ਸ਼ੇਰਾ, ਚੰਗਾ ਜਿਉਂਦਾ ਰਹਿ। ਵਧਾਈਆਂ ਵੀ ਜੱਗ ਰਿਹਾ, ਵਧਾਈਆਂ। ਚੜਿਆ ਧੀਏ। ਕੁੜੇ ਮੇਲੋ, ਕੁੜੇ ਘਰੇ ਹੀ ਆ ਜਾ ਲੰਘ ਗਿਆ। ਮੰਜਾ ਲਿਆ ਅਮਰੂ ਰੇ, ਅੱਛਾ ਲਿਆ ਇੱਥੇ ਡਾ। ਨਾ ਚੁੱਪ ਚਪੀਤਾ ਹੀ ਅਮਰੂ ਦੀ ਦੇਖ ਦਿਖਾਈ ਕਰ ਲਈ, ਕੁੜੇ ਦੱਸਿਆ ਹੀ ਨਹੀਂ। ਲੈ ਲੱਗ ਗਿਆ ਪਤਾ ਤੈਨੂੰ ਹੈ? ਬਹਿ ਜਾ। ਕਿਉਂ ਮੈਨੂੰ ਨਾ ਪਤਾ ਲੱਗੇ? ਦਾਈਆਂ ਤੋਂ ਵੀ ਕਿਤੇ ਢਿੱਡ ਲੁਕਿਆ। ਤੂੰ ਤਾਂ ਐ ਲੁਕਾਉਂਦੀ ਸੀ ਜਿਵੇਂ ਮੈਂ ਭਾਨੀ ਮਾਰੂ। ਨੀ ਭਾਨੇ ਵਾਲੀ ਕਿਹੜੀ ਗੱਲ ਆ? ਅਸਲ ਚ ਜੇ ਪੱਕ ਠੱਕ ਨਹੀਂ ਹੋਈ ਪੂਰੀ ਤਰ੍ਹਾਂ, ਇਸੇ ਕਰਕੇ ਨਹੀਂ ਦੱਸਿਆ ਕਿਸੇ ਨੂੰ। ਮੈਨੂੰ ਹੀ ਨਹੀਂ ਦੱਸਿਆ ਨਾ, ਸਾਰੇ ਪਿੰਡ 'ਚ ਤਾਂ ਕਾਮਰੌਲੀ ਮੱਚੀ ਪਈ ਐ। ਨਾ ਕਾਂਵਰੌਲੀ ਵਾਲੀ ਕਿਹੜੀ ਗੱਲ ਹੋ ਗਈ ਇਹਦੇ ਚ? ਤੂੰ ਚੰਗੀ ਕਰਤੂਤ ਕੀਤੀ, ਕੁਆਰੀਆਂ ਕੁੜੀਆਂ ਮੁੱਕ ਗਈਆਂ ਸੀ ਦੁਨੀਆ ਤੋਂ, ਆ ਛੱਡੀ ਛੜਾਈ ਦਾ ਰਿਸ਼ਤਾ ਫੜ ਲਿਆ। ਗੱਲ ਤਾਂ ਤੇਰੀ ਠੀਕ ਹੈ ਮੱਗੋ, ਪਰ ਮੈਂ ਵੀ ਮਰਦੀ ਨੇ ਅੱਖ ਚੱਬਿਆ। ਤੈਨੂੰ ਪਤਾ ਢਿੱਲੀ ਮੱਠੀ ਜੀ ਤੇ ਰਹਿਨੀ, ਕੀ ਪਤਾ ਕਦੋਂ ਅਗਲੇ ਦਿਨੋਂ ਬੁਲਾਵਾ ਆ ਜਾਣਾ। ਆਪ ਤੇ ਇਹੋ ਸੋਚਿਆ ਵੀ ਇਹਦਾ ਲੋਲੇ ਜਿਹਦਾ ਵਿਆਹ ਕਰ ਦੇਵਾਂ, ਇਹਦਾ ਘਰ ਵਸ ਜਾਵੇ, ਪੋਤੇ ਪੋਤੀਆਂ ਦਾ ਮੂੰਹ ਵੇਖ ਕੇ ਮਰੂੰਗੀ ਨਾ ਤੇ ਜਾਨ ਸੌਖੀ ਨਿਕਲੂ।
ਪੋਤੇ ਪੋਤੀਆਂ ਦਾ ਮੂੰਹ ਤਾਂ ਹੀ ਦੇਖੇਂਗੀ ਨਾ ਜੇ ਅਗਲੀ ਦਿਖਾਊ। ਨਾ ਦਿਖਾਓ ਕਿਉਂ ਨਾ ਸੁੱਖ ਨਾ। ਲੱਗਦਾ ਤੈਨੂੰ ਕੁੜੀ ਬਾਰੇ ਪੂਰੀ ਗੱਲ ਦਾ ਪਤਾ ਨਹੀਂ। ਉਰਾਂ ਨੂੰ ਹੋ ਕੇ ਸੁਣ ਲੈ ਫਿਰ। ਛੱਡ ਛੜਾਈ ਇਸ ਲਈ ਹੋਈ ਸੀ ਕਿ ਕੁੜੀ ਕੁੱਖੋਂ ਬੰਜਰ ਹੈ। ਬਥੇਰੇ ਇਲਾਜ ਕਰਾ ਲੇ, ਜਵਾਕ ਨਹੀਂ ਜੰਮਣੇ। ਮੈਂ ਆਪਣੀ ਗੱਲ ਕਹਿਤੀ, ਬਾਕੀ ਤੇਰੀ ਮਰਜ਼ੀ। ਸ਼ਰਮ ਨਹੀਂ ਆਉਂਦੀ? ਐਡੀ ਵੱਡੀ ਗੱਲ ਸਾਡੇ ਤੋਂ ਲੁਕੋ ਕੇ ਰੱਖੀ। ਨਾ ਹੋਰ ਕੀ ਕਰਦੀ ਮੈਂ ਸੋਚਿਆ ਇਹਦਾ ਘਰ ਸੰਭਾਲਣ ਵਾਲੀ ਆ ਜਾਊਗੀ, ਨਾਲੇ ਉਹਦਾ ਕੁਛ ਬਣ ਜਾਊਗਾ। ਨਾ ਜਵਾਕ ਦਾ ਕੀ ਆ, ਜੋ ਸਾਡਾ ਹੋ ਜਾਏ ਇਹਦਾ। ਜਾਣਦੀ ਆ ਮੈਂ ਤੇਰੀਆਂ ਚਤਰਾਈਆਂ ਨੂੰ। ਤੂੰ ਤਾਂ ਇਹੋ ਸੋਚਦੀ ਆ ਨਾ ਵੀ ਜਿਹੜੀ ਮਾੜੀ ਮੋਟੀ ਪੈਲੀ ਹੈਗੀ ਆ ਉਹ ਤੇਰੇ ਜਵਾਕ ਦੇ ਨਾਂ ਤੇ ਲੱਗ ਜਾ। ਮੇਰਾ ਸੋਨੇ ਵਰਗਾ ਪੁੱਤ ਉਸ ਬੰਜਰ ਜ਼ਮੀਨ ਦੇ ਬਦਲੇ ਗਹਿਣੇ ਪਾਉਣ ਨੂੰ ਫਿਰਦੀ ਆ ਤੂੰ। ਅੱਜ ਤੋਂ ਬਾਅਦ ਕੰਮੋਂ ਦਾ ਨਾਂ ਨਾ ਲਈ ਇਸ ਘਰ 'ਚ। ਅਸੀਂ ਨਹੀਂ ਕਰਨਾ ਸਾਕ। ਵੱਡੀ ਆਈ ਵਿਚੋਲਣ। ਤੇ ਮਾਤਾ ਤੂੰ ਇਸ ਟਾਈਮ ਪੇਪਰ ਤੇ ਗੂਠਾ ਲਵਾ ਲਾ, ਗੂਠਾ। ਜੇ ਤੇਰੇ ਇਸ ਲੋਲੇ ਪੁੱਤ ਨੂੰ ਕੰਮੋਂ ਤੋਂ ਚੰਗੀ ਕੁੜੀ ਮਿਲ ਗਈ ਨਾ ਤਾਂ ਮੇਰੇ ਗਲ 'ਚ ਗੂਠਾ ਦੇ ਦਿਓ। ਚੱਲ ਵੇ ਉੱਠੇ ਤਾਂ ਬੱਚਾ ਨਾ ਹੋਏ ਤਾਂ ਚੱਲ। ਅਮਰੂ ਘੰਟਾ ਹੋ ਗਿਆ ਤੈਨੂੰ ਲੱਭਦੇ ਨੂੰ। ਤੂੰ ਮੇਰਾ ਵੀਰ ਇੱਥੇ ਬੈਠਾ, ਕੀ ਗੱਲ ਆ? ਕੀ ਮਜ਼ਾਕ ਜਿਹਾ ਬਣਾਇਆ? ਬੋਲ। ਮਜ਼ਾਕ ਤਾਂ ਮੇਰੀ ਜ਼ਿੰਦਗੀ ਦਾ ਬਣ ਗਿਆ ਯਾਰ। ਹੁਣ ਚਿੱਤ ਜਿਹਾ ਨਹੀਂ ਲੱਗਦਾ ਇਸ ਦੁਨੀਆ ਤੇ। ਉਹ ਕੀ ਲਕੋ ਜਾ ਰੱਖੀ ਜਾਣਾ? ਸਾਫ਼-ਸਾਫ਼ ਦੱਸ, ਗੱਲ ਕੀ ਹੈ ਮੇਰਾ ਵੀਰ? ਲਕੋ ਤਾਂ ਭਾਬੀ ਨੇ ਰੱਖਿਆ ਸਾਡੇ ਤੋਂ। ਜੇ ਕੰਮੋਂ ਪਹਿਲਾਂ ਵਿਆਹੀ ਹੋਈ ਸੀ ਮੈਂ ਫਿਰ ਵੀ ਪ੍ਰਵਾਨ ਕਰ ਲੈਂਦਾ। ਜਿਹੜੀ ਔਰਤ ਮਾਂ ਹੀ ਨਹੀਂ ਬਣ ਸਕਦੀ, ਕੋਈ ਉਹਦੇ ਨਾਲ ਕਿਵੇਂ ਵਿਆਹ ਕਰਾ ਲੂ ਯਾਰ? ਹੈ ਕਿਵੇਂ ਪ੍ਰਵਾਨ ਕਰ ਲੂ? ਹੁਣ ਕਿਹਦਾ ਚਿੱਤ ਨਹੀਂ ਕਰਦਾ ਆਪਣੇ ਛੋਟੇ ਛੋਟੇ ਜਵਾਕਾਂ ਨੂੰ ਆਪਣੇ ਮੋਢਿਆਂ ਤੇ ਖਿਡਾਉਣ ਦਾ? ਉਹ ਮੇਰਾ ਵੀਰ, ਉਹ ਜਿੱਥੇ ਰੱਬ ਨੇ ਸੰਜੋਗ ਲਿਖੇ ਹੋਣ ਨਾ, ਆਪੇ ਮਿਲਾਊ ਇੱਕ ਨਾ ਇੱਕ ਦਿਨ। ਤੂੰ ਸੱਚੇ ਪਿਤਾ ਵਾਹਿਗੁਰੂ ਤੇ ਡੋਰਾ ਰੱਖ। ਚੱਲ ਮੇਰਾ ਵੀਰ, ਤੈਨੂੰ ਚੰਡੀਗੜ੍ਹ ਘੁਮਾ ਕੇ ਲਿਆਵਾਂ। ਕਿਉਂ ਟੈਨਸ਼ਨਾਂ 'ਚ ਫਿਰਦਾ? ਚੱਲ। ਨਹੀਂ ਵੀਰੇ, ਮੈਂ ਘਰੇ ਨਹੀਂ ਦੱਸਿਆ। ਓਏ ਆਪਾਂ ਘਰੇ ਫੋਨ ਕਰ ਦਿੰਦੇ ਆ। ਚੱਲ ਮੇਰੇ ਨਾਲ ਆ ਜਾ। ਬੇਬੇ ਫਿਕਰ ਕਰੂ। ਉਹ ਬੇਬੇ ਨੂੰ ਮੈਂ ਕਹਿ ਦੂੰ, ਤੂੰ ਕਿਹੜਾ ਬਹਿ ਗੱਡੀ 'ਚ। ਉਹ ਚੱਕ ਅਮਰੂ, ਤੂੰ ਵੀ ਬੈਕ ਕਲਚ ਤੂੰ ਖਿੱਚ ਕੀ ਕਰੀ ਜਾਂਦਾ? ਨਾ ਬਾਈ, ਮੈਨੂੰ ਚੜ ਜਾਂਦੀ ਹੁੰਦੀ ਹੈ। ਉਹ ਪਤੰਦਰਾ ਚਰਨ ਖਾਤਰ ਦਾ ਪੀਨੇ ਆ, ਹੋਰ ਕਿਹੜਾ ਸਾਲਾ ਪ੍ਰੋਟੀਨ ਸ਼ੇਕ ਆ। ਚੱਕ ਮੇਰਾ ਵੀਰ, ਉਹ ਖਿੱਚ ਦੇ। ਚੱਲ ਚੱਕ ਗਲਾਸੀ। ਓਏ ਅਮਰੂ, ਆ ਚੰਡੀਗੜ੍ਹ ਦੀਆਂ ਕੁੜੀਆਂ ਤੇ ਅੱਤ ਨੇ ਯਾਰ, ਅੱਤ। ਉਹ ਇਹਨਾਂ ਦਾ ਕੱਪੜੇ ਪਾਉਣ ਦਾ ਸਟਾਈਲ ਵੱਖਰਾ, ਗੱਲਬਾਤ ਕਰਨ ਦਾ ਸਟਾਈਲ ਵੱਖਰਾ। ਆ ਹੁਣ ਤੂੰ ਦੇਖ ਹੀ ਲੈ, ਮੋਗਿਓਂ ਕੁੜੀ ਚੜਦੀ ਐ ਚੰਡੀਗੜ੍ਹ ਵਾਲੀ ਬੱਸ, ਤੇ ਨਾਂ ਹੁੰਦਾ ਜਸਵਿੰਦਰ ਕੌਰ, ਤੇ ਉੱਤਰਦੀ ਕੌਣ ਹੈ? ਜੈਸ ਕੌਰ। ਭਾਈ ਮੈਨੂੰ ਇੱਕ ਗੱਲ ਦੱਸ, ਮੇਰੀ ਤਾਂ ਚਲੋ ਮਜਬੂਰੀ ਹੈ। ਤੈਨੂੰ ਤਾਂ ਇੰਨੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਜਾਣਦੀਆਂ, ਤੂੰ ਤਾਂ ਕਿਸੇ ਨਾਲ ਵਿਆਹ ਕਰਾ ਲੈ। ਜਿਹਨੂੰ ਤੇਰਾ ਵੀਰ ਪਸੰਦ ਕਰਦਾ ਨਾ, ਉਹਨੂੰ ਅਰਜੀ ਲਾਈ ਹੋਈ ਆ ਆਪਾਂ। ਹਜੇ ਤੱਕ ਉਹਨੇ ਤੇਰੇ ਵੀਰ ਨੂੰ ਹਾਂ ਹੀ ਨਹੀਂ ਕੀਤੀ ਹੋਈ। ਓਏ ਜਿੱਦੇ ਉਹਨੇ ਹਾਂ ਕਰਤੀ ਨਾ, ਤੇਰਾ ਵੀਰ ਛਾਲ ਮਾਰ ਕੇ ਘੋੜੀ ਤੇ ਚੜ ਜੂ, ਛਾਲ ਮਾਰ ਕੇ। ਓਏ ਚੱਲ ਖਿੱਚੋ ਪੈਗੋ ਤੁਸੀਂ ਮੁੰਡਿਓ। ਪਾ ਦੇ। ਰੋਟੀ ਲੈ ਕੇ ਆਉਣੀ ਬਾਪੂ ਪਾਕਿਸਤਾਨ ਤੋਂ, ਜੇ ਹੋ ਗਈ ਕਿਤੇ ਗੁੱਸੇ ਰਹਿ ਜੂ ਵੇਖੇ ਜਾਣ ਤੋਂ। ਲੈ ਵੀ ਅਮਰੂ, ਤੂੰ ਮੇਰਾ ਵੀਰ ਕਰ ਰਹਾ ਵਾ। ਜੇ ਕਿਸੇ ਸ਼ੈ ਦੀ ਲੋੜ ਪੈਂਦੀ ਮੈਂ ਨਾਲ ਵਾਲੇ ਕਮਰੇ 'ਚ ਆ। ਪਰ ਬਾਈ, ਠੀਕ ਹੈ, ਅੱਡੇ ਕਮਰੇ 'ਚ ਮੈਂ ਇਕੱਲੇ ਰਹੂੰ? ਇਹ ਤਾਂ ਵੱਢ ਖਾਣ ਨੂੰ ਪਊ ਮੈਨੂੰ। ਤੂੰ ਵੀ ਉਰੇ ਪੈ ਜਾ। ਵੱਢ ਖਾਣ ਨੂੰ? ਜੇ ਵੱਢ ਖਾਣ ਨੂੰ ਪਊ ਤੇ ਆ ਚੱਕ ਫਿਰ ਸ਼੍ਰੀ ਦੇਵੀ ਹੋਣੀਆਂ।
ਜੇ ਫੇਰ ਵੀ ਤੈਨੂੰ ਵੱਢ ਗਾਣ ਨੂੰ ਪਊ ਤੇ ਤੂੰ ਇਹਨਾਂ ਨੂੰ ਵੱਢ ਲਈ ਰਾਤ ਨੂੰ। ਚੱਲ ਗੁੱਡ ਨਾਈਟ ਮੇਰਾ ਵੀਰ। ਠੀਕ ਹੈ। ਲਵ ਯੂ। ਸੋਇਆ। ਉਹਨੇ ਸਾਈਂ ਦਾ ਕਹੇ ਜੀਆਂ ਮੂਰਤਾਂ ਨੇ। ਹੁਣ ਦੱਸ ਜਨਾਨੀ ਨਾਂ ਦੇ ਇਹਨਾਂ ਜੀਆਂ ਬਾਰੇ ਤੇਰਾ ਕੀ ਖਿਆਲ ਹੈ? ਕਹੇ ਜੀਆਂ ਮੂਰਤਾਂ ਚੱਕੀ ਫਿਰਦਾ ਓਏ, ਜਿਹਨੂੰ ਪੱਲਿਓਂ ਕੱਪੜੇ ਪਾ ਕੇ ਦੇਖਣਾ ਪੈਂਦਾ। ਕਿੱਥੋਂ ਲੈ ਆਇਆ ਲੁੱਚੀ ਜੀ ਕਿਤਾਬ? ਤੂੰ ਭਾਈ ਨਾਲ ਗੱਲ ਨਾ ਕਰੀ। ਮੈਨੂੰ ਨਾ ਕੱਲ ਕੀਰਤ ਧੱਕੇ ਨਾਲ ਚੰਡੀਗੜ੍ਹ ਲੈ ਗਿਆ ਭਾਈ। ਇਹ ਤਾਂ ਕੁਛ ਵੀ ਨਹੀਂ। ਉੱਥੇ ਕਿਤੇ ਮੈਨੂੰ ਇੱਕ ਕੁੜੀ ਮਿਲੀ ਐਨੀ ਸੋਹਣੀ ਭਾਈ, ਤੂੰ ਪੁੱਛ ਨਾ। ਚੱਲ ਨਹੀਂ ਪੁੱਛਦਾ। ਨਹੀਂ ਐ ਤਾਂ ਪੁੱਛ ਭਾਈ। ਮੈਂ ਤਾਂ ਉੱਥੋਂ ਸੰਗੀ ਜਾਵਾਂ, ਉਹਨੇ ਕਿਤੇ ਮੇਰੇ ਗਲੇ 'ਚ ਬਾਹਾਂ ਨਾ ਪਾਤੀ। ਮੈਨੂੰ ਕਹਿੰਦੀ ਅਮਰੂ ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ, ਤੂੰ ਤਾਂ ਰੱਬ ਹੈ ਮੇਰਾ। रुक जा, ਹੁਣ ਤੇ ਕਦਮ ਹੀ ਅੱਗੇ ਆਏ ਨਾ ਤਾਂ ਇਹ ਕਿਸ਼ਤੀ ਉਲਟ ਕੇ ਡੁੱਬ ਜਾਊਗੀ। ਫਿਰ ਡੁੱਬ ਜਾਂਦੇ। ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ। ਕਿੰਨਾ? ਰੱਬ ਜਿੰਨਾ। ਤੂੰ ਰੱਬ ਨੂੰ ਮੰਨਦੀ ਹੈ? ਪਹਿਲਾਂ ਨਹੀਂ ਮੰਨਦੀ ਸੀ, ਹੁਣ ਮੰਨਣ ਲੱਗ ਪਈ ਹਾਂ। ਉਹ ਪਰਾਂ ਮਾਰ। ਕਮਾਲ ਹੈ। ਜੇ ਤੇਰੀ ਤਬੀਅਤ ਠੀਕ ਨਹੀਂ ਭਰਾਵਾ ਤੈਨੂੰ ਡਾਕਟਰ ਪਾਟਰ ਨੂੰ ਦਿਖਾ ਦੇਣਾ। ਉਹ ਨਹੀਂ ਭਰਾਵਾ, ਚਾਹੇ ਜੋ ਤੇਰੇ ਹਾਲਾਤ ਨੇ ਨਾ, ਮੈਨੂੰ ਲੱਗਦਾ ਤੈਨੂੰ ਜਨਾਨੀ ਨਾਂ ਦੇ ਜੀਵ ਦੀ ਸਖਤ ਜ਼ਰੂਰਤ ਹੈ। ਕਿਤੇ ਨਾ ਹੋਵੇ ਪਿੰਡ 'ਚ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਾ ਰਹਾ। ਉਹ ਮੈਥੋਂ ਨਹੀਂ ਭੁਗਦੀ ਭਰਾਵਾ ਇਹ ਜੀ ਯਾਰੀ। ਤੂੰ ਮੇਰੀ ਉਹ ਮੈਂ ਨਹੀਂ ਖੜਦਾ ਤੇਰੇ ਕੋਲ ਹੁਣ। ਨਾ ਭਾਬੀ, ਵਾਹਿਗੁਰੂ ਨਾ ਭਾਬੀ, ਨਾ ਸਤਨਾਮ ਸ਼੍ਰੀ ਵਾਹਿਗੁਰੂ। ਨਾ ਕਰ ਭਾਬੀ। ਮਸੀ ਮਸੀ ਤਾਂ ਕੋਈ ਖੁਸ਼ੀ ਮਿਲੀ ਆ ਭਾਬੀ, ਉਹ ਵੀ ਨਾ ਖੋਲੀ ਕਿਤੇ ਭਾਬੀ। ਨਾ ਕਰ ਭਾਬੀ, ਨਾ ਭਾਬੀ, ਨਾ ਭਾਬੀ ਜੀ। ਭਾਬੀ ਕਰਤਾ ਨਾ ਉਹੀ ਕੰਮ ਭਾਬੀ। ਹਾਏ ਮੈਂ ਮਰ ਜਾ, ਕਿੰਨੀਆਂ ਗੰਦੀਆਂ ਮੂਰਤਾਂ। ਭਾਬੀ ਦੁਰਫ ਕੇ ਮੂੰਹ ਮਰ ਜਾਣਿਆ। ਟੁੱਟ ਪੈਣਿਆ ਉੱਚਾ ਬਸ਼ਰਮਾ ਥੇ ਪੈਣਿਆ ਥੜਕੀਆ ਮਰ ਜਾਣੇ। ਸ਼ਰਮ ਨਹੀਂ ਹੈ ਤੈਨੂੰ? ਸ਼ਰਮ ਨਹੀਂ? ਗੰਦੀਆਂ ਮੂਰਤਾਂ ਦੇਖਦਿਆ ਹੈ ਭਾਬੀ ਤੂੰ ਇਹ ਤੇ ਕੀ ਹੈ? ਮਾਂ ਤੇ ਤੇਰੀ ਕਹਿੰਦੀ ਸੀ ਮੇਰਾ ਪੁੱਤ ਤਾਂ ਪੂਰਾ ਗਊ ਆ। ਗਊ ਆ ਵੇਖੋ ਗਊ, ਆ ਵੇਖੋ ਗਊ, ਪੂਰੀ ਗਊਸ਼ਾਲਾ ਲਈ ਫਿਰਦਾ। ਮਰ ਜਾਣਾ ਕਿਉਂ ਸਵੇਰੇ ਸਵੇਰੇ ਸਾਰਾ ਘਰ ਸਿਰ ਤੇ ਚੱਕਣਾ ਲੈ ਮੀ ਤੋਂ ਐਡਾ ਕੀ ਬੰਬ ਡਿੱਗ ਪਿਆ? ਵੇਖੋ ਤੇਰੇ ਭਰਾ ਦੀਆਂ ਕਰਤੂਤਾਂ। ਹੈ ਆ ਤਾਂ ਸੱਚੀ ਬੰਬ ਆ। ਦਰ ਫਿੱਟੇ ਮੂੰਹ। ਖਬਰਦਾਰ ਜੇ ਇਹਨੂੰ ਦੇਖਿਆ ਤਾਂ ਅੱਗ ਲਾਉਣੀ ਮੈਂ ਹੁਣੇ ਇਹਨੂੰ। ਚੁੱਲ੍ਹੇ 'ਚ ਗਾਲਣਾ ਮੈਂ ਇਹਨੂੰ। ਲੁੱਚਿਆਂ ਦਾ ਟੱਬਰ।
ਓਏ ਅਮਰੂ ਹਾਂ ਇਹ ਕਿੱਥੋਂ ਮਿਲਦੀ ਹੈ ਕਿਤਾਬ ਓਏ ਇਹ ਤਾਂ ਹੈ ਵੈਸੇ ਹੀ ਪੁੱਛਿਆ ਸੀ ਮੈਂ ਖਬਰਦਾਰ ਜੇ ਘਰ ਚ ਗੰਦੀਆਂ ਕਿਤਾਬਾਂ ਲਿਆਂਦੀਆਂ ਤਾਂ ਮੈਂ ਬੇਬੇ ਨੂੰ ਦੱਸ ਦੂੰ ਓ ਮੀਤਾ ਅੱਗ ਨਾ ਲਾ ਦੀ ਇਹਨੂੰ कई बार दिमागी थकान या केमिकल इम्बैलेंस से आवाजें सुनाई देती हैं ऐसी चीजें दिखाई देती हैं जो रियल में है नहीं दैट्स हेलुसिनेशन अरे अपन को क्लियर दिखा महात्मा गांधी खड़े थे उधर अपन तो बोलता बापू की आत्मा थी अगर आत्मा होती मिस्टर शर्मा ਯਾਰ ਮੈਨੂੰ ਸਮਝ ਨਹੀਂ ਲੱਗਦੀ ਵੀ ਤੇਰੀ ਭਰਜਾਈ ਨਹੀਂ ਉਸਤਰੇ ਵਾਂਗੂ ਤਿੱਖੀ ਕਿਉਂ ਹੈ ਯਾਰ ਤੈਨੂੰ ਦੇਖ ਕੇ ਉਹਨੂੰ ਢੇਡੀ ਪੀੜਾ ਕਿਉਂ ਪੈਂਦੀਆਂ ਨੇ ਉਹ ਚਾਹੁੰਦੀ ਕੀ ਹੈ ਯਾਰ ਹੁਣ ਤੈਨੂੰ ਕੀ ਦੱਸਾਂ ਖਰੈਤੀ ਭਾਬੀ ਦੇ ਨਾ ਮਾਮੇ ਦੀ ਕੁੜੀ ਆ ਕੰਮੋ ਉਹਦੇ ਨਾਲ ਮੇਰਾ ਵਿਆਹ ਕਰਾਉਣਾ ਚਾਹੁੰਦੀ ਆ ਯਾਰ ਉਹ ਫੇਰ ਕਰਵਾ ਲੈ ਯਾਰ ਕਿ ਪਸੰਦ ਨਹੀਂ ਕੰਮੋ ਪਸੰਦ ਹੁਣ ਤੈਨੂੰ ਕੀ ਦੱਸਾਂ ਖਰੈਤੀ ਤੂੰ ਯਾਰ ਆ ਮੇਰਾ ਨਾ ਕਿਤੇ ਲਵ ਚੱਲਦਾ ਅੱਛਾ ਚੰਡੀਗੜ੍ਹ ਦੀ ਕੁੜੀ ਆ ਮੈਨੂੰ ਪਤਾ ਕੀ ਕਹਿੰਦੀ ਆ ਕੀ ਕਹਿੰਦੀ ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ ਦੁਨੀਆ ਭਰ ਦੀਆਂ ਸਾਰੀਆਂ ਖੁਸ਼ੀਆਂ ਤੂੰ ਮੇਰੀ ਝੋਲੀ ਪਾ ਦਿੱਤੀ ਅਮਰੂ ਮੈਂ ਬਹੁਤ ਖੁਸ਼ ਹਾਂ ਤੇ ਅੱਜ ਤੂੰ ਸਿਰਫ ਮੇਰਾ ਤੇ ਤੂੰ ਸਿਰਫ ਮੇਰੀ ਮੈਂ ਤੇਰੀ ਤੂੰ ਮੇਰਾ ਮੈਨੂੰ ਲੱਗਦਾ ਕਾਕਾ ਤੇਰੀ ਤਬੀਅਤ ਠੀਕ ਨਹੀਂ ਹੈ ਦਵਾਈ ਲੈ ਕੇ ਦਵਾਂ ਉਹ ਤੈਨੂੰ ਗੱਪ ਲੱਗਦੀ ਆ ਮੇਰਾ ਸੱਚੀ ਲਵ ਚੱਲਦਾ ਯਾਰ ਓ ਯਾਰ ਗੁੱਸਾ ਕਿਉਂ ਕਰ ਗਿਆ ਜੇ ਤੈਨੂੰ ਸੱਚੋ ਪਿਆਰ ਕਰਦੀ ਹੈ ਨਾ ਸੱਚੋ ਲਵ ਕਰਦੀ ਹੈ ਜਾਂ ਫਿਰ ਕਰਵਾ ਲੈ ਵਿਆਹ ਉਹਦੇ ਨਾਲ ਛੇਤੀ ਹਾਂ ਫੁਕਰਾ ਅਮਰੂ ਅਮਰੂ ਹਾਂ ਬੇਬੇ ਕਿਹੜਿਆਂ ਖਿਆਲਾਂ 'ਚ ਗਵਾਚਾ ਪੁੱਤ ਕੁਛ ਨਹੀਂ ਬੇਬੇ ਪਤਾ ਮੈਂ ਤਾਂ ਸੋਚਦੀ ਹਾਂ ਰਾਤੋਂ ਦਿਨ ਨਾ ਚੜੇ ਤੇਰਾ ਵਿਆਹ ਕਰਦਾ ਆਪਣੇ ਪੋਤੇ ਪੋਤੀਆਂ ਦਾ ਮੂੰਹ ਵੇਖ ਲਵਾਂ ਕੀ ਪਤਾ ਕੱਲ ਨੂੰ ਮੈਂ ਰਹਾ ਜਾਂ ਨਾ ਰਹਾ ਮੈਂ ਤੇ ਸੋਚ ਲਿਆ ਪੁੱਤ ਜਿਹੋ ਜੀ ਵੀ ਕੁੜੀ ਮਿਲੀ ਨਾ ਵਿਆਹ ਕਰ ਦੇਣਾ ਤੇਰਾ ਮੈਂ ਬੇਬੇ ਜਿਹੋ ਜੀ ਵੀ ਕਿਉਂ ਤੂੰ ਕਿਹਾ ਸੀ ਨਾ ਕਿ ਹੋਰ ਪਰੀ ਲਿਆਵਾਂਗੇ ਹੁਣ ਪਰੀਓ ਵਿਆਹ ਕੇ ਲਿਆਊਗਾ ਤੇਰਾ ਪੁੱਤ ਇੱਥੇ ਰੋਕ ਦੀ ਗੇਟ ਮੋਰੇ ਹਾਂਜੀ ਆਲੇ ਫੜ ਬੀਬੀ 20 ਰੁਪਏ ਹੋਇਆ 10 ਰੁਪਏ ਕਿਰਾਇਆ ਲੱਗਦਾ 20 ਰੁਪਏ ਕਾਹਦੇ 10 ਰੁਪਏ ਚਲਾਉਣ ਦੇ ਲਾ ਲਿਆ ਦੋ ਸਵਾਰੀਆਂ ਬੀਬੀ 10 ਰੁਪਏ ਸਵਾਰੀ ਹੈ ਉਹਨੂੰ ਕਹਿ ਦਿੰਦੀ ਉਹ ਚਲਾ ਲੈਂਦਾ ਬਸ ਠੀਕ ਹੈ ਯਾਰ 10 ਰੁਪਏ ਭਾਜੀ ਐ ਨਾ ਕਰੋ ਨਾ ਜਿਹੜੇ ਪਾਉਣੇ ਸ਼ਾਹੂਕਾਰ ਲੱਭੇ ਅਸੀਂ ਤੁਹਾਨੂੰ ਸਵੇਰੇ ਸਵੇਰੇ ਦੇਈ ਚੱਲੀਏ ਪੈਸੇ ਲੱਗਦੇ ਉਹ ਤਾਂ 20 ਆ ਲਿਆ ਬੇਬੇ ਮੈਂ ਫੜ ਲੈਂਦਾ ਰਹਿੰਦੇ ਤੂੰ ਸਾਰੇ ਰਾਤ ਮੈਂ ਫੜ ਰੱਖਿਆ ਹੁਣ ਚੇਤਾ ਆ ਗਿਆ ਤੈਨੂੰ ਮੈਂ ਫੜ ਲੈਣਾ ਸਾਰੇ ਰਾਤ ਆਪਾਂ ਟੈਂਪੂ 'ਚ ਸੀਗੇ ਤੂੰ ਦਿਖਾ ਲੈ ਅੰਦਰ ਮੈਂ ਬਾਹਰ ਖੜਾ ਠੀਕ ਹੈ ਛੇਤੀ ਆਈ ਪਤਾ ਨਹੀਂ ਡਾਕਟਰ ਵੀ ਨਖੱਤਾ ਆਇਆ ਹੋਣਾ ਕਿ ਨਹੀਂ कई बार दिमागी थकान या केमिकल इम्बैलेंस से ऐसी चीजें दिखाई देती हैं जो रियल में है नहीं। ਅਮਰੂ ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆ ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆ ਹਟ ਬੇਬੇ ਕੀ ਹੋਇਆ ਉਹ ਕੀ ਹੋਇਆ ਬੱਚ ਉਹ ਕੁਝ ਦੱਸੇਗਾ ਕਿ ਵੀ ਮੇਰੇ ਕੋਲੇ ਹੌਂਕਣੀ ਆਇਆ ਬਈ ਉਹ ਮਿਲ ਗਈ ਕੌਣ ਮਿਲ ਗਈ ਉਹ ਚੰਡੀਗੜ੍ਹ ਵਾਲੀ ਓਏ ਉਹਦਾ ਪਹਿਲਾਂ ਵੀ ਮਿਲੀ ਤੀ ਭਈਆ ਸੱਚੀ ਮਿਲ ਗਈ ਪਹਿਲਾਂ ਤਾਂ ਖਿਆਲਾਂ 'ਚ ਹੀ ਮਿਲੀ ਸੀ ਮੈਂ ਤਾਂ ਉਹੀ ਕਹਿ ਗਿਆ ਤੇਰੇ ਕੋਲ ਓਏ ਆ ਜੋ ਜਨਾਨੀ ਨਾਂ ਦਾ ਜੀਵ ਹੈ ਨਾ ਭੋਲਿਆ ਪੰਛੀਆ ਓਏ ਇਹਦੇ ਖਿਆਲ ਆਉਣੇ ਵੀ ਮਾੜੇ ਨੇ ਸਿਆਣੇ ਕਹਿੰਦੇ ਨੇ ਵੀ ਜਿਹੜੀਆਂ ਕਲ ਜੋਗਣਾ ਹੁੰਦੀਆਂ ਨੇ ਨਾ
ਪਹਿਲਾਂ ਇਹ ਸੋਹਣੀਆਂ ਜਨਾਨੀਆਂ ਬਣ ਕੇ ਬੰਦੇ ਨੂੰ ਖਿਆਲਾਂ ਵਿੱਚ ਮਿਲਦੀਆਂ ਨੇ, ਫਿਰ ਅਸਲੀ ਜ਼ਿੰਦਗੀ ਜਾ ਕੇ ਖੂਨ ਪੀਂਦੀਆਂ। ਨਾਲੇ ਮੈਂ ਤੈਨੂੰ ਇੱਕ ਹੋਰ ਗੱਲ ਦੱਸਾਂ, ਬੰਦਾ ਕੋਈ ਮਰ ਕੇ ਸੱਪ ਬਣਦਾ, ਕੋਈ ਪ੍ਰੇਤ ਬਣਦਾ, ਪਰ ਜਨਾਨੀ ਚੜੇਲ ਦੀ ਚੜੇਲ ਹੀ ਰਹਿੰਦੀ ਹੈ। ਮੈਨੂੰ ਸਮਝ ਆ ਗਈ ਤੇਰੀ ਮਰਜ਼ ਹੁਣ। ਚੱਲ ਚੱਲੀਏ ਬਾਬੇ ਘੋਰੜੂ ਨਾਥ ਕੋਲੇ, ਤੇਰੀ ਉਹ ਚੜੇਲ ਕਢਾ ਕੇ ਲਿਆਉਣਾ ਤੇਰੀ। ਉਹ ਆ ਤਾਂ ਸਹੀ ਲੱਗਦਾ ਬਾਈ ਦਾ। ਜੈ ਬਾਬਾ ਘੋਰੜੂ ਨਾਥ ਦੀ। ਜੈ ਬਾਬੇ ਦੀ। आ गई तू? ਆ ਗਈ ਨਹੀਂ, ਆ ਗਿਆ ਬਾਬਾ ਜੀ। ਬੰਦਾ ਹੈ ਤਾਂ मूर्ख, ਬਾਬਾ ਜੀ ਬੁਲਾਉਂਦੇ ਤੈਨੂੰ। ਤੈਨੂੰ मैं उस रूह ਦੀ ਗੱਲ ਕਰਦਾ ਜਿਹੜੀ ਇਹਨੂੰ ਇੱਥੇ ਲੈ ਕੇ ਆਈ ਹੈ। ਜੈ ਬਾਬੇ ਦੀ। ਬੜੀ ਖਤਰਨਾਕ ਰੂਹ ਹੈ। ਪਹਿਲਾਂ ਵੀ ਮਲੇਰਕੋਟਲੇ ਤੋਂ ਫੜੀ ਗਈ ਤੀ। ਬੜਾ ਸੋਹਣਾ ਰੂਪ ਬਣਾ ਕੇ ਸਾਹਮਣੇ ਆ ਕੇ ਕਹਿੰਦੀ ਹੈ ਮੈਂ ਤਾਂ ਇੱਥੇ ਸਿਰਫ ਤੇਰੇ ਕਰਕੇ ਆਈ ਆ। ਜਿਹੜਾ ਇੱਕ ਵਾਰ ਉਹਦੇ ਤੱਕੇ ਚੜ ਗਿਆ ਸਮਝ ਲੈ ਗੱਡੀ ਚੜ ਗਿਆ। ਜੈ ਬਾਬਾ ਜੀ। ਪਰ ਤੂੰ ਫਿਕਰ ਨਾ ਕਰ, ਆ ਚੱਕ ਤਵੀਤ ਤੇ ਆ ਉਹਦੇ ਖੱਬੇ ਡੋਲੇ ਨਾਲ ਬੰਨ ਲਾ। ਓਏ ਖੱਬੇ ਨਾਲ ਬੰਨ ਲੈ, ਕਿਤੇ ਪੁੱਠਾ ਹੀ ਨਾ ਪੈ ਜੇ। ਹਾਂ ਬੋਲ ਬਖਸ਼ਾਲਾ। ਜੈ ਬਾਬਾ ਘੋੜੂ ਨਾਥ। ਓਏ ਹਾਂ ਅਮਰੂ। ਹੈਲੋ ਕੀਰਤ ਵੀਰੇ, ਮੈਂ ਤੇਰੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ ਯਾਰ। ਇੰਨੀ ਲੇਟ? ਬਾਈ ਮੈਂ ਬਹੁਤ ਪਰੇਸ਼ਾਨ ਹਾਂ ਯਾਰ। ਕੀ ਗੱਲ ਹੋ ਗਈ? ਬਾਈ ਤੂੰ ਮੈਨੂੰ ਚੰਡੀਗੜ੍ਹ ਦੀਆਂ ਕੁੜੀਆਂ ਬਾਰੇ ਦੱਸਿਆ ਸੀ ਨਾ, ਕਿਉਂ ਐਵੇਂ ਕਰਦੀਆਂ ਉਵੇਂ ਕਰਦੀਆਂ? ਪਰ ਮੈਨੂੰ ਇੱਕ ਗੱਲ ਦੱਸ, ਇਹ ਜਿਹੜੀਆਂ ਚੰਡੀਗੜ੍ਹ ਦੀਆਂ ਕੁੜੀਆਂ ਹੁੰਦੀਆਂ ਉਹ ਬੰਦੇ ਦੇ ਖਿਆਲਾਂ ਚੋਂ ਨਿਕਲ ਕੇ ਉਹਦੀ ਆਮ ਜ਼ਿੰਦਗੀ 'ਚ ਵੀ ਆ ਜਾਂਦੀਆਂ? ਉਹ ਮੈਨੂੰ ਲੱਗਦਾ ਤੇਰੀ ਤਬੀਅਤ ਠੀਕ ਨਹੀਂ ਅਮਰੂ। ਮੈਂ ਬਿਲਕੁਲ ਠੀਕ ਹਾਂ ਯਾਰ, ਪਰ ਬਾਈ ਮੈਂ ਬਹੁਤ ਵੱਡੀ ਮੁਸੀਬਤ 'ਚ ਫਸ ਗਿਆ ਹਾਂ। ਹਾਂ ਦੱਸ ਕੀ ਗੱਲ ਹੋ ਗਈ? ਬਾਈ ਤੇਰੇ ਕੰਪਿਊਟਰ 'ਚ ਫੋਟੋਆਂ ਦੇਖੀਆਂ ਸੀ ਨਾ ਕੁੜੀਆਂ ਦੀਆਂ, ਉਹਨਾਂ 'ਚੋਂ ਇੱਕ ਕੁੜੀ ਮੇਰੇ ਖਿਆਲਾਂ 'ਚੋਂ ਨਿਕਲ ਕੇ ਮੇਰੀ ਅਸਲ ਜ਼ਿੰਦਗੀ 'ਚ ਆ ਗਈ। ਉਹ ਫਿਰ ਤੂੰ ਐਂ ਕਰ, ਹੋਰ ਵੀ ਤੂੰ ਜਿੰਨੀਆਂ ਫੋਟੋਆਂ ਦੇਖੀਆਂ ਸੀ ਨਾ ਸਾਰੀਆਂ ਕੁੜੀਆਂ ਨੂੰ ਆਪਦੇ ਖਿਆਲੀ ਲੈ ਆ। ਉਹ ਕੀਪਤਾ ਉਹ ਵੀ ਤੇਰੀ ਅਸਲ ਜ਼ਿੰਦਗੀ 'ਚ ਆ ਜਾਣਾ। ਚੱਲ ਸੋ ਜਾ, ਝੱਲਾ ਮੈਂ। ਬਾਈ